ਅਗਲੀ ਗੱਲ ਕਰੀਏ ਜੱਜ ਜਿਹੜੇ ਨੇ ਇੱਕ ਉਹਨਾਂ ਨੇ ਜਿਹੜੀ ਗਿਸ਼ਲੀਨ ਮੈਕਸਵੈਲ ਦੀ ਗ੍ਰੈਂਡ ਜੂਰੀ ਟਰਾਂਸਕ੍ਰਿਪਟ ਆ ਉਸ ਨੂੰ ਰਿਲੀਜ਼ ਕਰਨ ਤੋਂ ਨਾ ਜਿਹੜੀ ਉਹ ਕਰ ਦਿੱਤੀ ਹੈ। ਮੈਨਹੈਟਨ ਦੇ ਜਿਹੜੇ ਫੈਡਰਲ ਜੱਜ ਆ ਉਹਨਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਦੀ ਇਸ ਦਰਖਾਸਤ ਨੂੰ ਰੱਦ ਕਰ ਦਿੱਤਾ ਆ। ਐਪਸਟੀਨ ਫਾਈਲਸ ਤੋਂ ਮਸਲਾ ਜਿਹੜਾ ਆ ਜਾਂ ਗੱਲ ਆ ਉਸ ਨੂੰ ਹਟਾਉਣ ਦੇ ਲਈ ਟਰੰਪ ਹੁਣਾਂ ਨੇ ਕਈ ਤਰੀਕੇ ਦੀਆਂ ਗੱਲਾਂ ਜਿਹੜੀਆਂ ਉਹ ਕੀਤੀਆਂ। ਕਥਿਤ ਤੌਰ ਦੇ ਉੱਤੇ ਉਹਨਾਂ ਦਾ ਨਾਮ ਬਹੁਤ ਵਾਰੀ ਇਹਨਾਂ ਜਿਹੜੀਆਂ ਐਪਸਟੀਨ ਫਾਈਲਸ ਆ ਉਸ ਦੇ ਵਿੱਚ ਮੌਜੂਦ ਆ। ਐਗਜ਼ੈਕਟਿਵ ਆਰਡਰ ਵੀ ਇਹਨਾਂ ਨੇ ਜਾਰੀ ਕੀਤਾ, ਕਰ ਦਿਓ ਜੀ ਸਾਰਾ ਕੁਛ ਜਿਹੜਾ ਉਹ ਰਿਲੀਜ਼। ਪਰ ਜਿਹੜੀਆਂ ਮੇਨ ਫਾਈਲਸ ਆ ਉਹਨਾਂ ਤੋਂ ਇਹ ਟੋਟਲੀ ਹੁਣ ਮੁੱਕਰ ਚੁੱਕੇ ਆ। ਤੇ ਇਹਨਾਂ ਨੇ ਹੁਣ ਇੱਕ ਇਹ ਰਾਹ ਲੱਭਿਆ ਸੀਗਾ ਵੀ ਹਾਂ ਭਾਈ ਆਪਾਂ ਇਸ ਤਰੀਕੇ ਨਾਲ ਟਰਾਂਸਕ੍ਰਿਪਟਸ ਜਿਹੜੀਆਂ ਆ ਉਸ ਨੂੰ ਪਬਲਿਕ ਕਰੋ। ਪਰ ਟਰਾਂਸਕ੍ਰਿਪਟਸ ਹੁਣ ਪਬਲਿਕ ਨਹੀਂ ਕੀਤੀਆਂ ਜਾ ਸਕਦੀਆਂ। ਕਾਰਨ ਉਸ ਦੇ ਵਿੱਚ ਇਹ ਆ ਵੀ ਇਹ ਤਾਂ ਜਿਨ੍ਹਾਂ ਨੇ ਟੈਸਟੀਮੋਨੀਜ਼ ਦਿੱਤੀਆਂ ਆ ਉਹਨਾਂ ਦਾ ਸਭ ਕੁਛ ਉਜਾਗਰ ਹੋ ਜਾਊਗਾ ਤੇ ਪ੍ਰਾਈਵੇਸੀ ਜਿਹੜੀ ਉਹ ਕਿਸ ਤਰੀਕੇ ਦੇ ਨਾਲ ਰਹੂਗੀ। ਗਾਂ ਕੀ ਕੋਈ ਅੱਗੇ ਤੋਂ ਕਿਸੇ ਦੇ ਉਲਟ ਆ ਕੇ ਬੋਲਣ ਦੀ ਫਿਰ ਕੋਸ਼ਿਸ਼ ਕਰੂਗਾ ਵੀ ਜੇ ਉਹਨੂੰ ਇਹ ਡਰ ਹੋਊਗਾ ਵੀ ਅਦਾਲਤ ਦੇ ਵਿੱਚ ਬੋਲੀਆਂ ਹੋਈਆਂ ਚੀਜ਼ਾਂ ਵੀ ਉਹ ਸਾਰਾ ਕੁਛ ਜਿਹੜਾ ਆ ਉਹ ਸਾਹਮਣੇ ਆ ਜਾਣਗੀਆਂ। ਸੋ ਅਨਸੀਲ ਕਰਨ ਦੀ ਜਿਹੜੀ ਕੋਸ਼ਿਸ਼ ਚੱਲ ਰਹੀ ਆ ਟਰੰਪ ਪ੍ਰਸ਼ਾਸਨ ਦੀ, ਡਿਪਾਰਟਮੈਂਟ ਆਫ ਜਸਟਿਸ ਦੀ, ਉਸ ਦੇ ਉੱਤੇ ਹਾਲ ਦੀ ਘੜੀ ਜਿਹੜੀ ਆ ਇੱਕ ਫੈਡਰਲ ਜੱਜ ਜੋ ਮੈਨਹੈਟਨ 'ਚ ਆ, ਯੂਐਸ ਡਿਸਟ੍ਰਿਕਟ ਜੱਜ ਪੌਲ ਏਂਜਲ ਮੇਅਰ, ਉਹਨਾਂ ਨੇ ਜਿਹੜਾ ਉਹ ਨਾ ਕਰ ਦਿੱਤੀ ਆ। ਕਹਿੰਦੇ ਵੀ ਕੋਈ ਸਪੈਸ਼ਲ ਸਰਕਮਸਟਾਂਸ ਜਸਟੀਫਾਈ ਨਹੀਂ ਕਰਦਾ ਵੀ ਇਹ ਜਿਹੜੀਆਂ ਟਰਾਂਸਕ੍ਰਿਪਟਸ ਆ ਮੈਕਸਵੈਲ ਦੇ ਕੇਸ ਦੇ ਵਿੱਚ ਉਹਨਾਂ ਨੂੰ ਜਨਤਕ ਜਿਹੜਾ ਉਹ ਕੀਤਾ ਜਿਹੜਾ ਹੋ ਜਾਵੇ। ਜੱਜ ਜਿਹੜੇ ਆ ਉਹਨਾਂ ਨੇ ਲਿਖਿਆ ਵੀ ਇਹ ਜਿਹੜਾ ਪੂਰਾ ਇਹਦਾ ਪ੍ਰਮਾਈਸ ਆ ਉਹਦੇ ਵਿੱਚ ਇਹ ਆ ਵੀ ਜਿਹੜੀ ਮੈਕਸਵੈਲ ਦੀ ਗ੍ਰੈਂਡ ਜੂਰੀ ਮਟੀਰੀਅਲ ਆ ਉਹ ਜਿਹੜੀ ਆ ਮੀਨਿੰਗਫੁਲ ਨਵੀਂ ਇਨਫੋਰਮੇਸ਼ਨ ਐਪਸਟੀਨ ਤੇ ਉਸਦੇ ਕ੍ਰਾਈਮਸ ਦੀ ਜਾਂ ਸਰਕਾਰ ਦੀ ਜਿਹੜੀ ਇਨਵੈਸਟੀਗੇਸ਼ਨਸ ਦੇ ਵਿੱਚ ਉਹ ਜ਼ਿਆਦਾ ਉਸ ਦੇ ਉੱਤੇ ਚਾਨਣਾ ਪਾਊਗੀ। ਕਹਿੰਦੇ ਵੀ ਇਹ ਟੋਟਲੀ ਇਹਨਾਂ ਦੀ ਗਲਤ ਧਾਰਨਾ ਹੈ ਤੇ ਇਹ ਗਲਤ ਗੱਲ ਆ। ਸੋ ਇਸ ਦੇ ਚੱਲਦਿਆਂ ਜਿਹੜੀ ਇਸ ਟਰਾਂਸਕ੍ਰਿਪਟ ਨੂੰ ਜਨਤਕ ਕਰਨ ਤੋਂ ਸਪਸ਼ਟ ਤੌਰ ਦੇ ਉੱਤੇ ਜਿਹੜਾ ਉਹਨਾਂ ਨੇ ਨਾ ਜਿਹੜੀ ਇਸ ਦੇ ਵਿੱਚ ਕਰ ਦਿੱਤੀ ਹੈਗੀ ਹੈ। ਟਰੰਪ ਪ੍ਰਸ਼ਾਸਨ ਤੇ ਉਹਨਾਂ ਦੇ ਜਿਹੜੇ ਕੁਝ ਹੋਰ ਟੌਪ ਦੇ ਅਧਿਕਾਰੀ ਉਹਨਾਂ ਦੇ ਐਡਮਿਨਿਸਟ੍ਰੇਸ਼ਨ 'ਚ, ਜਿਨ੍ਹਾਂ 'ਚ FBI ਦੇ ਡਾਇਰੈਕਟਰ ਕੈਸ਼ ਪਟੇਲ ਆ, ਉਹ ਕਈ ਸਾਲ ਤੱਕ ਇਸ ਮੁੱਦੇ ਨੂੰ ਕੈਂਪੇਨ ਦੇ ਵਿੱਚ ਉਭਾਰਦੇ ਰਹੇ। ਅਸੀਂ ਆਵਾਂਗੇ, ਐਪਸਟੀਨ ਫਾਈਲਸ ਤੁਹਾਡੇ ਸਾਹਮਣੇ ਜਿਹੜੀਆਂ ਉਹ ਲਿਆਵਾਂਗੇ, ਸਾਰਾ ਕੁਛ ਤੁਹਾਨੂੰ ਜਿਹੜਾ ਉਹ ਜਨਤਕ ਕਰਕੇ ਜਿਹੜਾ ਉਹ ਦਿਖਾਇਆ ਜਾਊਗਾ। ਪਰ ਇਵੈਂਚੁਅਲੀ ਕੁਛ ਦਿਨ ਪਹਿਲਾਂ, ਕੁਛ ਵੀਕ ਪਹਿਲਾਂ ਡਿਪਾਰਟਮੈਂਟ ਆਫ ਜਸਟਿਸ ਤੇ FBI ਦੋਨਾਂ ਨੇ ਸਾਂਝੇ ਤੌਰ ਦੇ ਉੱਤੇ ਬਿਆਨ ਜਾਰੀ ਕਰਦੇ ਹੋਏ ਕਿਹਾ ਸੀਗਾ ਵੀ ਐਪਸਟੀਨ ਫਾਈਲਸ ਨਾਂ ਦੀ ਚੀਜ਼ ਹੀ ਜਿਹੜੀ ਉਹ ਕੋਈ ਨਹੀਂ ਆ। ਮਾਗਾ ਬੇਸ ਦੇ ਵਿੱਚ ਇਸ ਨੂੰ ਲੈ ਕੇ ਗੁੱਸਾ ਉਦੋਂ ਵੀ ਸੀ ਤੇ ਅਜੇ ਤੱਕ ਵੀ ਉਸ ਦੀ ਜਵਾਬਦੇਹੀ ਦੀ ਜਿਹੜੀ ਮੰਗ ਉਹਨਾਂ ਦੇ ਬੇਸ ਵੱਲੋਂ ਲਗਾਤਾਰ ਜਿਹੜੀ ਉਹ ਕੀਤੀ ਜਾ ਰਹੀ ਆ। ਪਰ ਟਰੰਪ ਹੁਣੀ ਉਹਨਾਂ ਸਾਰਿਆਂ ਦਾ ਜਿਹੜਾ ਧਿਆਨ ਵਟਾਉਣ ਦੇ ਲਈ ਜਿਹੜਾ ਜ਼ਰੂਰ ਕੁਛ ਨਾ ਕੁਛ ਕਰ ਰਹੇ ਆ, ਹੋਰ ਮੁੱਦਿਆਂ ਨੂੰ ਜਿਹੜਾ ਉਹ ਉਭਾਰ ਰਹੇ ਆ। ਸੋ ਇਹ ਇਵੈਂਚੁਅਲੀ ਦੇਖਣ ਵਾਲੀ ਗੱਲ ਹੋਊਗੀ ਵੀ ਕਿੰਨਾ ਕੁ ਚਿਰ ਹੋਰ ਐਪਸਟੀਨ ਫਾਈਲਸ ਦੇ ਬਾਰੇ ਇਹਨਾਂ ਨੂੰ ਜਿਹੜਾ ਸਵਾਲ ਆ ਉਹ ਕੀਤੇ ਜਾਂਦੇ ਰਹਿਣਗੇ ਇਹਨਾਂ ਦੇ ਆਪਣੇ ਹੀ ਜਿਹੜੀ ਉਹ ਬੇਸ ਦੇ ਦੁਆਰਾ। ਜਿਹੜੀ ਮੈਕਸਵੈਲ ਐਪਸਟੀਨ ਦੀ ਜਿਹੜੀ ਸਾਥਣ ਸੀ ਜੋ ਇਸ ਦੇ ਕ੍ਰਾਈਮਸ ਦੇ ਵਿੱਚ ਨਾਲ ਕਹਿੰਦੇ ਮਦਦਗਾਰ ਸੀਗੀ, ਉਸਨੂੰ 20 ਸਾਲ ਦੀ ਸਜ਼ਾ ਜਿਹੜੀ ਆ ਉਹ ਸੁਣਾਈ ਗਈ ਆ। ਤੇ ਪਰ ਹੁਣੇ ਰੀਸੈਂਟਲੀ 2 ਵਾਰੀ ਉਸ ਦੀ ਡਿਪਾਰਟਮੈਂਟ ਆਫ ਜਸਟਿਸ ਦੇ ਅਧਿਕਾਰੀਆਂ ਦੇ ਨਾਲ ਮੁਲਾਕਾਤ ਤੋਂ ਬਾਅਦ 'ਚ ਮੈਕਸੀਮਮ ਸਿਕਿਉਰਿਟੀ ਪ੍ਰਿਜ਼ਨ ਤੋਂ ਉਸ ਨੂੰ ਇੱਕ ਲੋ ਸਿਕਿਉਰਿਟੀ ਪ੍ਰਿਜ਼ਨ ਦੇ ਵਿੱਚ ਤਬਦੀਲ ਜਿਹੜਾ ਉਹ ਚੇਂਜ ਕਰ ਦਿੱਤਾ ਗਿਆ। ਉਸ ਦੀ ਜਿਹੜੀ ਜਿੱਥੇ ਉਹਨੇ ਸਜ਼ਾ ਕੱਟਣੀ ਆ ਉਹ ਥੋੜ੍ਹੀ ਸੌਖੀ ਥਾਂ ਦੇ ਉੱਤੇ ਉਸਨੂੰ ਭੇਜ ਦਿੱਤਾ ਗਿਆ ਹੈ।